ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 15 ਜੁਲਾਈ 2015 31 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੇਨ ਇਸ਼ੂਜ਼ ਨਾਲ। ਜੀ ਡਾਕਟਰ ਸਾਹਿਬ, ਕੱਲ ਵੀ ਅਸੀਂ ਉਹਨਾਂ ਜਮਹੂਰੀਆਂ ਦੀ ਗੱਲ ਕੀਤੀ ਸੀ। ਜੀ ਕੇ ਸਰਸਾ ਅੱਜ ਕੱਲ੍ਹ ਅਮਰੀਕਾ ਕੈਨੇਡਾ ਦੇ ਹਲਕਿਆਂ 'ਚ ਹੀ ਨਹੀਂ, ਕੁੱਲ ਸਿੱਖ ਹਲਕਿਆਂ 'ਚ, ਕਿਉਂਕਿ ਪ੍ਰੈਸ ਟਰਸਟ ਆਫ ਇੰਡੀਆ ਦੀ ਅੱਜ ਨਿਊਜ਼ ਵੀ ਹੈ ਇਸ ਦੇ ਉੱਤੇ। ਜੀ ਪਹਿਲਾਂ ਜੀਕੇ ਦੇ ਖਿਲਾਫ ਕੋਰਟ ਕੇਸ ਸਲੈਮ ਕਰਨ ਦੀ ਖਬਰ ਸੀ। ਹੁਣ ਹੈ ਵੀ ਇਹਨਾਂ ਨੇ ਕਿਵੇਂ ਇੱਕ ਡੈਲੀਗੇਸ਼ਨ ਲੈ ਕੇ ਸਟੇਟ ਡਿਪਾਰਟਮੈਂਟ 'ਚ ਅਸਿਸਟੈਂਟ ਸੈਕਟਰੀ ਆਫ ਸਟੇਟ ਡਿਪਟੀ, ਜਿਹੜੀ ਕਿ ਸੈਂਟਰਲ ਏਸ਼ੀਆ ਸਾਊਥ ਏਸ਼ੀਆ ਨੂੰ ਦੇਖਦੀ ਹੈ, ਬੀਬੀ ਕੋਨਰ ਜੀ, ਉਹਨੂੰ ਵੀ ਮੈਮੋਰੈਂਡਮ ਦਿੱਤਾ ਹੈ ਜਿਹਦਾ ਅਸੀਂ ਜ਼ਿਕਰ ਕਰਾਂਗੇ। ਔਰ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਇਹ ਟੀਮ ਤਾਂ ਜਿਹੜੀ ਹੈ ਉਹਨਾਂ ਦੇ ਤਾਂ ਪੈਰ ਉਖੜ ਗਏ, ਜਿਵੇਂ ਮੈਂ ਕਿਹਾ ਸੀ ਵੀ ਫੂਕ ਨਿਕਲ ਗਈ ਹੈ ਜੀ। ਇੱਕ ਹੋਰ ਕਾਲੀਆਂ ਦਾ ਗਰੁੱਪ ਜਿਹੜਾ ਹੈ ਉਹਨਾਂ ਨੇ ਅੱਜ ਕੱਲ੍ਹ ਉਹ ਮੈਂਟੀਕਾ ਹੋਏ ਕੈਲੀਫੋਰਨੀਆ 'ਚ, ਜਾਂ ਯੂਬਾ ਸਿਟੀ ਹੋਏ, ਜਾਂ ਫਰੈਜ਼ਨੋ ਹੋਏ, ਉੱਥੋਂ ਕੋਈ ਸੱਜਣ ਕਹਿ ਰਹੇ ਸੀ, ਉਹ ਕਹਿੰਦਾ ਜੀ ਇਹਨਾਂ ਨੇ ਕੈਲੀਫੋਰਨੀਆ ਨੂੰ ਅੱਜ ਕੱਲ੍ਹ ਕਾਲੀਫੋਰਨੀਆ ਬਣਾਇਆ ਹੋਇਆ ਹੈ ਕਿ ਵੀ ਕਾਲੀਏ। ਸੰਤ ਜੀ ਕਹਿੰਦੇ ਸੀ ਵੀ ਇੱਕ ਤਾਂ ਅਕਾਲੀ ਸੀ, ਅਕਾਲ 'ਚ ਮੰਨਣ ਵਾਲੇ, ਵੀ ਇਹ ਕਾਲੀਏ ਨੇ, ਇਹ ਅਕਾਲੀ ਨਹੀਂ ਹੈਗੇ। ਸੋ ਉਹਨਾਂ ਨੇ ਕਿਹਾ ਜੀ ਇਹ ਤਾਂ ਕੈਲੀਫੋਰਨੀਆ ਬਣਾਇਆ ਹੋਇਆ ਇਹਨਾਂ ਨੇ ਜੀ। ਸੋ ਮੈਂ ਕਿਹਾ ਜੀ ਉਹ ਜਦੋਂ ਫਿਰ ਥੋੜੀ ਜਿਹੀ ਧੂਣੀ ਦੇ ਦਿਓ ਤੇ ਫਿਰ ਜਿਹੜੇ ਇਸ ਕਿਸਮ ਦੇ ਭਮੱਕੜ ਨੇ ਉੜਦੇ ਵੀ ਬੜੀ ਜਲਦੀ ਹੁੰਦੇ ਨੇ, ਜਿਵੇਂ ਜੀਕੇ ਤੇ ਸਿਰਸਾ ਉੱਡੇ ਨੇ। ਔਰ ਮੈਂ ਦੋ ਗੱਲਾਂ ਜਿਹੜੀਆਂ ਇਸ ਖਬਰ ਨੂੰ ਦੇਖ ਕੇ, ਪ੍ਰੈਸ ਟਰਸਟ ਆਫ ਇੰਡੀਆ ਦੀ ਖਬਰ ਜਿਹਦੇ 'ਚ ਕਿ ਉਹਨਾਂ ਨੇ ਡੈਲੀਗੇਸ਼ਨ ਲੈ ਕੇ ਜਿਹੜਾ ਸਟੇਟ ਡਿਪਾਰਟਮੈਂਟ ਨੂੰ ਦਿੱਤਾ ਹੈ, ਮੈਨੂੰ ਹਾਸਾ ਵੀ ਆਇਆ ਤੇ ਤਰਸ ਵੀ ਆਇਆ ਕਿ ਦੁਨੀਆ ਕਿੱਥੇ ਪਹੁੰਚ ਗਈ ਹੈ। ਜਿਹੜੇ ਆਪਣੇ ਆਪ ਤੇ ਤਰਸ ਆਪਣੀ ਕੌਮ ਤੇ ਵੀ ਆਇਆ ਕਿ ਕਿੱਥੇ ਅਸੀਂ ਇਸ ਪਲੇਟਫਾਰਮ ਤੋਂ ਇੱਥੇ ਬੈਠ ਕੇ ਕਿਸ ਲੈਵਲ ਦੀਆਂ ਜਿਹੜੀਆਂ ਇੰਟਰਨੈਸ਼ਨਲ ਚੇਂਜਸ ਦੀ ਗੱਲ ਕਰਦੇ ਹੈ, ਕੌਮਾਂ ਦੇ ਵਾਈਜ਼ ਸਟੇਟਸਮੈਨ ਲੋਕਾਂ ਦੀ ਗੱਲ ਕਰਦੇ ਹੈ। ਔਰ ਜਦੋਂ ਅਸੀਂ ਠੀਕ ਗੱਲ ਦੀ ਗੱਲ ਕਰਦੇ ਹਾਂ, ਔਰ ਇੱਕ ਕੈਨੇਡੀਅਨ MP ਨੇ ਜੀਸਸ ਦੇ ਹਵਾਲੇ ਨਾਲ ਇਹ ਗੱਲ ਕਹੀ, ਇੱਕ ਚਰਚ ਖਲੋ ਕੇ ਉਹਨੇ ਕਿਹਾ ਕਿ ਜੀ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਟਸ ਨਾਟ ਵਟ ਇਜ਼ ਪੋਪੂਲਰ ਵੀ ਸ਼ੁੱਡ ਬੀ ਡੂਇੰਗ, ਇਟ ਇਜ਼ ਵਟ ਇਜ਼ ਰਾਈਟ ਵੀ ਸ਼ੁੱਡ ਬੀ ਡੂਇੰਗ ਜੀ। ਕਿ ਵੀ ਇਹ ਨਹੀਂ ਹੈ ਵੀ ਕਿਹੜੀ ਚੀਜ਼ ਲੋਕਾਂ 'ਚ ਬੜੀ ਮਕਬੂਲ ਹੁੰਦੀ ਹੈ ਸਾਨੂੰ ਉਹ ਕਰਨੀ ਬਣਦੀ ਹੈ ਜਾਂ ਕਰਨੀ ਚਾਹੀਦੀ ਹੈ, ਪਰ ਠੀਕ ਗੱਲ ਕਰਨੀ ਚਾਹੀਦੀ ਹੈ। ਹੁਣ ਸਾਨੂੰ ਯਾਦ ਹੈ ਕਿ ਵੀ ਜਦੋਂ 70ਵਿਆਂ 'ਚ 80ਵਿਆਂ 'ਚ ਕੋਈ ਕਿਤੇ ਵਾਰਦਾਤ ਹੁੰਦੀ ਸੀ ਤੇ ਅਕਾਲੀ ਲੀਡਰਾਂ ਦਾ ਇੱਕੋ ਇੱਕ ਘੜਿਆ ਘੜਾਇਆ ਬਿਆਨ ਸੀ ਕਿ ਇਹਦੀ ਅਦਾਲਤੀ ਜਾਂਚ ਹੋਣੀ ਚਾਹੀਦੀ ਹੈ ਜੀ। ਤੇ ਇੱਕ ਵਾਰੀ ਮੈਂ ਇੱਕ ਅਕਾਲੀ ਜਥੇਦਾਰ ਨੂੰ ਪੁੱਛਿਆ ਥੋੜੇ ਫਨੀ ਅੰਦਾਜ਼ ਦੇ ਵਿੱਚ, ਮਜ਼ਾਹੀਆ 'ਚ, ਮੈਂ ਕਿਹਾ ਜੀ ਇਹ ਅਦਾਲਤੀ ਜਾਂਚ ਕੀ ਹੁੰਦੀ ਹੈ? ਕਹਿੰਦੇ ਜੀ ਸਾਨੂੰ ਪਤਾ ਕੋਈ ਨਹੀਂ ਕੀ ਹੁੰਦੀ ਹੈ, ਪਰ ਸਾਡੇ ਵੱਡੇ ਲੀਡਰ ਇਦਾਂ ਦੀ ਮੰਗ ਕਰਦੇ ਨੇ ਜਦੋਂ ਕੋਈ ਹੋਏ ਤੇ ਅਸੀਂ ਵੀ ਕਹਿੰਦੇ ਫਿਰ ਇਹ ਦੱਸਣਾ ਤਾਂ ਹੁੰਦਾ ਨਾ ਵੀ ਸਾਡੇ ਬਾਦਲ ਸਾਹਿਬ ਨੇ ਤੇ ਦੂਜਿਆਂ ਨੇ ਕਿਹਾ। ਹਾਲਾਂਕਿ ਕਿਸੇ ਨੂੰ ਕੋਈ ਪਤਾ ਨਹੀਂ ਵੀ ਜਦੋਂ ਅਦਾਲਤੀ ਜਾਂਚ ਹੋ ਵੀ ਜਾਂਦੀ ਹੈ ਉਹਦੀਆਂ ਕਿਹੜੀਆਂ ਰਿਪੋਰਟਾਂ ਨਿਕਲਦੀਆਂ ਨੇ, ਉਹ ਕਦੇ ਬਾਈਂਡਿੰਗ ਨਹੀਂ ਹੁੰਦੀਆਂ, 10-10 ਸਾਲ ਤੁਰਦੀਆਂ ਰਹਿੰਦੀਆਂ। ਸੋ ਉਹ ਜਿਹੜਾ ਮਾਈਂਡ ਸੈਟ ਹੈ ਉੱਥੇ ਕਿ ਜੀ ਜਾਂ ਅਕਾਲੀਆਂ ਦਾ ਘੜਿਆ ਘੜਾਇਆ ਹੁੰਦਾ ਸੀ ਕਿ ਜੀ ਸਾਡੀਆਂ ਇਹ ਮੰਗਾਂ ਮੰਨੋ, ਨਹੀਂ ਤੇ ਇਸ ਦੇ ਸਿੱਟਿਆਂ ਦੀ ਜ਼ਿੰਮੇਵਾਰੀ ਸਰਕਾਰ ਤੇ ਹੋਵੇਗੀ। ਤੇ ਸੰਤ ਪਿੰਡਾਂ ਵਾਲੇ ਇਹਨਾਂ ਨੂੰ ਰਿਡੀਕਿਊਲ ਕਰਦੇ ਆ, ਕਹਿੰਦੇ ਹੁੰਦੇ ਸੀ ਉਹ ਕਿੰਨੇ ਕੁ ਹੋਰ ਸਾਲ ਤੁਸੀਂ ਲੈਣੇ ਨੇ ਸਿੱਟਿਆਂ ਨੂੰ ਦੇਖਦੇ ਆ, ਤੁਹਾਨੂੰ ਪਤਾ ਹੈ ਵੀ ਸਿੱਟਾ ਹੁੰਦਾ ਕੀ ਹੈ। ਔਰ ਇਹ ਕਹੀ ਜਾਣਾ ਕਿ ਜੇ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ ਹੋਏਗੀ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਬਿਆਨ ਦੇਣ ਨੂੰ ਬਿਆਨ ਦਿੱਤਾ, ਨਾ ਕੋਈ ਸਿੱਟਾ ਨਿਕਲਣਾ ਤੇ ਨਾ ਕਿਸੇ ਤੇ ਜ਼ਿੰਮੇਵਾਰੀ ਆਉਣੀ। ਸੋ ਇਹਨਾਂ ਦੇ ਮੈਮੋਰੈਂਡਮ 'ਚ ਜਿਹੜਾ ਜਿਹਨੂੰ ਦੇਣ ਵਾਲਿਆਂ 'ਚ ਪੂਰਾ ਇਹਨਾਂ ਦਾ ਡੈਲੀਗੇਸ਼ਨ ਅਕਾਲੀਆਂ ਦਾ ਮਨਜਿੰਦਰ ਸਿੰਘ ਸਿਰਸਾ, ਅਵਤਾਰ ਸਿੰਘ ਹਿੱਤ, ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ, ਚਮਨ ਸਿੰਘ ਤੇ ਹਰਵਿੰਦਰ ਸਿੰਘ KP, ਇਹ ਕਿਉਂਕਿ ਨਾਂ ਇਹਨਾਂ ਦੇ ਹੀ ਆਏ ਨੇ। ਔਰ ਇਹਨਾਂ ਦਾ ਇਹ ਲੀਡਰ ਜਿਹੜਾ ਉਹ ਮਨਜੀਤ ਸਿੰਘ GK। ਔਰ ਜਿਹੜਾ ਇਹਨਾਂ ਨੇ ਮੈਮੋਰੈਂਡਮ ਦਿੱਤਾ ਉਹਦੇ 'ਚ ਉਹਨਾਂ ਨੇ ਦੋ ਗੱਲਾਂ, ਮਿਸ ਐਲਨ ਓ ਕਾਨਰ ਡਿਪਟੀ ਅਸਿਸਟੈਂਟ ਸੈਕਟਰੀ ਸਟੇਟ ਆਫ ਸਾਊਥ ਐਂਡ ਸੈਂਟਰਲ ਏਸ਼ੀਆ, ਤੇ ਦੋਨੋਂ ਹੀ ਗੱਲਾਂ ਇੱਕ ਤਾਂ ਇਹ ਦੱਸਦੀਆਂ, ਮੈਂ ਸਮਝਦਾ ਐਸੇ ਵੀ ਜਿਹੜੀ ਇਹ GK ਹੈ ਜਾਂ ਸਿਰਸਾ ਜਾਂ ਸੁਖਬੀਰ ਬਾਦਲ ਵੀ ਕਲੇਮ ਕਰਦੇ ਨੇ ਜੀ ਇਹ MBA ਕੀਤੀ ਹੈ, ਅਮਰੀਕਾ ਪੜ੍ਹ ਕੇ ਗਿਆ, ਵੀ ਇਹ ਥੋੜੇ ਬਹੁਤ ਪੜ੍ਹੇ ਲਿਖੇ ਨੇ
ਜਾਂ ਇਹਨਾਂ ਨੂੰ ਪਤਾ ਹੈ ਵੀ ਮੁਲਕਾਂ ਦੇ ਸਿਸਟਮ ਕਿਵੇਂ ਕੰਮ ਕਰਦੇ ਨੇ ਜਾਂ ਇੱਥੇ ਦਾ ਸਿਸਟਮ ਕੀ ਹੈ। ਹੁਣ ਉੱਥੇ ਬੈਠੇ ਮੱਕੜ ਨੇ ਇੱਥੇ ਅਮਰੀਕਾ 'ਚ ਕਿਤੇ ਕੋਈ ਹੇਟ ਕ੍ਰਾਈਮ ਹੋਇਆ ਤੇ ਉਹਨੇ ਉੱਥੇ ਬਿਆਨ ਦੇ ਦੇਣਾ, ਅਸੀਂ ਪ੍ਰੈਜ਼ੀਡੈਂਟ ਓਬਾਮਾ ਨੂੰ ਅਪੀਲ ਕਰਦੇ ਹਾਂ ਕਿ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ। ਉਹ ਸਮਝਦਾ ਜਿਵੇਂ ਉਹਦਾ ਬਿਆਨ ਓਬਾਮਾ ਪੜ੍ਹ ਰਿਹਾ ਤੇ ਓਬਾਮਾ ਜਿਹੜਾ ਹੈ ਉੱਥੋਂ ਦੇ ਪ੍ਰਾਈਮ ਮਿਨਿਸਟਰ, ਇੰਡੀਆ ਵਾਂਗ ਉਹਦੇ ਕੋਲ ਪਾਵਰਸ ਨੇ ਕਿ ਉਹ ਜੱਜ ਵੀ ਕੰਬਣ ਲੱਗ ਜਾਂਦੇ ਨੇ ਤਾਂ ਦੂਜੇ ਵੀ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇੱਥੇ ਸਿਸਟਮ ਕਿਵੇਂ ਕੰਮ ਕਰਦਾ। ਇਸੇ ਤਰ੍ਹਾਂ ਇਹ ਮੈਮੋਰੈਂਡਮ ਦੇਣ ਤੋਂ ਪਹਿਲਾਂ ਜਦੋਂ ਇਹਨਾਂ ਦੀ ਇੱਥੇ ਇਹਨੂੰ ਸੰਮਨ ਮਿਲੇ ਏਲੀਅਨ ਟੌਰਟਸ ਐਕਟ ਔਰ ਪ੍ਰੀਵੈਂਸ਼ਨ ਅਗੇਂਸਟ ਟਾਰਚਰ ਐਕਟ ਦੇ ਥੱਲੇ, ਤੇ ਇੱਕਦਮ ਬੌਂਦਲ ਗਏ ਸਾਰੇ ਵੀ ਇਹ ਕੀ ਹੋ ਗਿਆ। ਤੇ ਉਦੋਂ ਬਿਆਨ ਦਿੱਤੇ, ਅਸੀਂ ਇਸ ਸਕੈਂਡਲ ਨੂੰ ਬੇਨਕਾਬ ਕਰਾਂਗੇ, ਅਸੀਂ ਦੱਸਾਂਗੇ ਕਿ ਪੋਲੀਟੀਕਲ ਅਸਾਈਲਮ ਔਰ ਦੂਜੀਆਂ ਕਿਵੇਂ ਲੈ ਕੇ ਔਰ ਕਿਵੇਂ ਐਕਸਟੋਰਸ਼ਨਸ ਹੁੰਦੀਆਂ ਉਹਨਾਂ ਦਾ। ਅਸੀਂ ਮੈਂ ਕਿਹਾ ਈਵਨ ਪ੍ਰੈਜ਼ੀਡੈਂਟ ਓਬਾਮਾ ਵੀ ਇੱਕ ਅਸਾਈਲਮ ਅਫਸਰ ਨੂੰ ਕਾਲ ਕਰਕੇ ਨਹੀਂ ਕਹਿ ਸਕਦਾ ਕਿ ਭਾਈ ਤੂੰ ਕਿਹਨੂੰ ਅਸਾਈਲਮ ਦੇਣੀ ਹੈ ਜਾਂ ਨਹੀਂ ਦੇਣੀ। ਇਹ ਸਿਸਟਮ ਹੀ ਸੋ ਇਸ ਤੋਂ ਇਹ ਬੇਸਿਕਲੀ ਲੱਗਦਾ ਹੈ ਵੀ ਇਹ ਲੋਕ ਹਰ ਮਹੀਨੇ 6 ਮਹੀਨੇ ਬਾਅਦ ਆਏ ਹੁੰਦੇ ਨੇ, ਇਹਨਾਂ ਦੇ ਭਰਾ ਰਿਸ਼ਤੇਦਾਰ ਇੱਥੇ ਰਹਿੰਦੇ ਨੇ, ਤਾਲੀਮ ਵੀ ਇਹ ਕਲੇਮ ਕਰਦੇ ਨੇ ਜੀ ਅਸੀਂ ਫਲਾਂ 'ਚ ਮਾਸਟਰਸ ਕੀਤੀ ਹੈ। ਤੇ ਇੱਥੇ ਤੁਸੀਂ 5ਵੀਂ 6ਵੀਂ ਦੇ ਬੱਚੇ ਨੂੰ ਪੁੱਛੋ ਤੇ ਉਹ ਤੁਹਾਨੂੰ ਸਿਸਟਮ ਸਮਝਾ ਦਿੰਦਾ ਹੈ ਕਿ ਭਾਈ ਇੱਥੇ ਲੈਜਿਸਲੇਟਿਵ ਸਿਸਟਮ ਕੀ ਹੈ, ਕਾਂਗਰਸ ਦੀਆਂ ਪਾਵਰਸ ਕੀ ਨੇ, ਪ੍ਰੈਜ਼ੀਡੈਂਟ ਦੀਆਂ ਕੀ ਨੇ ਔਰ ਗਵਰਨਮੈਂਟ ਔਰ ਜੁਡੀਸ਼ਰੀ ਦਾ ਕੀ ਤਾਲੁਕ ਹੈ ਔਰ ਜਿਹੜੀ ਬੇਸਿਕ ਇਹਨਾਂ ਦੇ ਸਿਸਟਮ ਨੇ ਇਮੀਗ੍ਰੇਸ਼ਨ ਜਾਂ ਦੂਜਾ ਤੇ FBI ਉਹਨਾਂ ਦਾ ਦਾਇਰਾਕਾਰ ਕੀ ਹੈ। ਅਮਰੀਕਨਾਂ ਨੇ ਆਪਣਾ ਸਿਸਟਮ ਇਸ ਤਰੀਕੇ ਨਾਲ ਬਿਲਡ ਕੀਤਾ ਕਿ ਕੋਈ ਇੱਕ ਦੂਜੇ ਨੂੰ ਆਨਸਰੇਬਲ ਨਹੀਂ ਜੀ ਔਰ ਉਹ ਟੋਟਲੀ ਫ੍ਰੀਲੀ ਕੰਮ ਕਰਦੇ ਨੇ ਔਰ ਇਹਨੂੰ ਹੀ ਬੈਲੈਂਸ ਆਫ ਪਾਵਰਸ ਕਹਿੰਦੇ ਨੇ। ਇਸ ਦੇ ਉਲਟ ਜਿਹੜਾ ਸਿਸਟਮ ਇੰਡੀਆ ਨੇ ਬੇਸ਼ੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਕਿਹਾ ਜੀ ਅਸੀਂ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਲਿਆਂਦਾ ਹੈ, ਇਨਫੈਕਟ ਉਹ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਸਾਰੀਆਂ ਪਾਵਰ ਜਿਹੜੀਆਂ ਈਵਨ ਇੰਡੀਅਨ ਕਨਸਟੀਟਿਊਸ਼ਨ ਨੇ ਸਟੇਟਾਂ ਨੂੰ ਰੈਜ਼ੀਡੂਅਲ ਪਾਵਰਸ ਦਿੱਤੀਆਂ ਸੀ ਇਹ ਵੀ ਉਹਨਾਂ ਨੇ ਓਵਰ ਏ ਪੀਰੀਅਡ ਆਫ ਟਾਈਮ ਯੂਸਰਪ ਕਰ ਲਈਆਂ ਔਰ ਉੱਥੇ ਸਾਰੀ ਪਾਵਰ ਸੈਂਟਰ ਦੇ ਕੋਲ ਹੈ। ਸਟੇਟਾਂ ਦੇ ਚੀਫ ਮਿਨਿਸਟਰ ਵੀ ਜਿਹੜੇ ਨੇ ਉਹ ਚਪੜਾਸੀਆਂ ਦੀ ਤਰ੍ਹਾਂ ਨੇ ਔਰ ਸਾਰੀ ਫੰਡਿੰਗ ਕੰਟਰੋਲ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਸੈਂਟਰ ਕੋਲ, ਸੈਂਟਰ 'ਚ ਜਿਸ ਪਾਰਟੀ ਦੀ ਮੈਜੋਰਿਟੀ ਹੈ ਤੇ ਮੈਜੋਰਿਟੀ 'ਚ ਜਿਹਦਾ ਪ੍ਰਾਈਮ ਮਿਨਿਸਟਰ ਹੈ। ਸੋ ਉਹ ਇਹ ਸਮਝਦੇ ਨੇ ਵੀ ਅਮਰੀਕਾ 'ਚ ਵੀ ਇਸ ਕਿਸਮ ਦਾ ਹੀ ਹੈ ਕਿ ਅਸੀਂ ਲੋ ਜੀ ਇੱਕ ਬੰਦੇ ਨੂੰ ਮਨਾ ਲਿਆ ਤੇ ਉਹ ਜਿਹੜਾ ਸਾਰੇ ਸਿਸਟਮ ਨੂੰ ਬਦਲ ਦੇਗਾ। ਸੋ ਪਹਿਲੀ ਗੱਲ ਜਿਹੜੇ ਹੁਣ ਮੈਮੋਰੈਂਡਮ 'ਚ ਇਹਨਾਂ ਨੇ 2 ਮੰਗਾਂ ਕੀਤੀਆਂ, ਇੱਕ ਤਾਂ ਹੁਣ ਇਹਨਾਂ ਨੂੰ ਇਹ ਬਹੁਤ ਤਕਲੀਫ ਹੈ ਕਿ ਸਿੱਖਸ ਫਾਰ ਜਸਟਿਸ ਨੇ, ਵੱਡਾ ਬਾਦਲ, ਛੋਟਾ ਬਾਦਲ, ਕਾਂਗਰਸੀਆਂ ਨੂੰ ਆਪਣੀ ਤਕਲੀਫ ਹੈ, ਸੋਨੀਆ ਗਾਂਧੀ, ਮਨਮੋਹਨ ਸਿੰਘ, ਜਗਦੀਸ਼ ਟਾਈਟਲਰ, ਕਮਲਨਾਥ, ਇਹਨਾਂ ਸਭ ਦਾ ਅਮਰੀਕਾ ਆਣਾ ਬੰਦ ਕਰਾਇਆ। ਔਰ ਦੂਸਰੀ ਗੱਲ ਉਹਨਾਂ ਨੂੰ ਇਹ ਲੱਗਦੀ ਹੈ ਵੀ ਇਹ ਸਿੱਖਸ ਫਾਰ ਜਸਟਿਸ ਜਿਹੜਾ ਇਹੀ ਕਰਦਾ। ਤੇ ਹੁਣ ਤੁਸੀਂ ਦੇਖੋ ਵੀ GK ਨੇ ਔਰ ਇਹ ਡੈਲੀਗੇਸ਼ਨ ਨੇ ਜਿਹੜਾ ਮੈਮੋਰੈਂਡਮ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਸਿੱਖਸ ਫਾਰ ਜਸਟਿਸ ਦੀ ਸ਼ਿਕਾਇਤ ਕੀਤੀ ਕਿ ਜੀ ਇਹ ਸਾਡੀ ਜੁਡੀਸ਼ਰੀ ਨੂੰ ਤੁਹਾਡੀ ਨੂੰ ਮਿਸਯੂਜ਼ ਕਰ ਰਹੇ ਨੇ। ਹੁਣ ਉਹ GK ਆ ਕੇ ਅਮਰੀਕਨਾਂ ਨੂੰ ਦੱਸੇਗਾ ਕਿ ਇਹਨਾਂ ਦੀ ਜੁਡੀਸ਼ਰੀ ਦਾ ਯੂਜ਼ ਕੀ ਹੈ ਤੇ ਉਹਦਾ ਮਿਸਯੂਜ਼ ਕੀ ਹੈ ਔਰ ਉਹ ਸ਼ਿਕਾਇਤ ਕਰ ਰਹੇ ਨੇ ਕਿ ਜੀ ਇਹ ਮਿਸਯੂਜ਼ ਕਰ ਰਹੇ ਨੇ। The government of United States of America should carefully examine and penalize such organization ਕਿ ਜੀ ਇਹ ਅਸੀਂ ਬੇਨਤੀ ਕਰਨ ਆਏ ਹਾਂ ਕਿ ਤੁਸੀਂ ਇਸ ਦੇ ਉੱਤੇ ਗੌਰ ਕਰੋ, ਇਹਨਾਂ ਨੂੰ ਸਜ਼ਾ ਦਿਓ ਸਿੱਖਸ ਫਾਰ ਜਸਟਿਸ। ਹੁਣ ਇਸ ਤੋਂ ਵੱਧ ਕੇ ਜੋਕ ਆਫ ਦਾ ਸੈਂਚੁਰੀ ਕੀ ਹੋਏਗਾ ਕਿ ਇੱਕ ਇੰਡੀਅਨ ਸਿਟੀਜ਼ਨ ਜੀ ਉਹ ਆ ਕੇ ਅਮਰੀਕਨ ਸਟੇਟ ਡਿਪਾਰਟਮੈਂਟ ਨੂੰ ਕਹਿ ਰਿਹਾ ਕਿ ਅਮਰੀਕਨ ਇੱਕ ਆਰਗੇਨਾਈਜੇਸ਼ਨ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਜਿਹੜੀ ਇੱਕ ਕ੍ਰੈਡੀਬਲ ਆਰਗੇਨਾਈਜੇਸ਼ਨ ਹੈ, ਜਿਹਨੂੰ ਡਿਫਰੈਂਟ ਜੱਜਿਸ ਨੇ, ਫੈਡਰਲ ਜੱਜਿਸ ਨੇ ਮਾਨਤਾ ਦਿੰਦੇ ਆ ਦੂਸਰਿਆਂ ਤੇ ਜਿਹੜੇ ਕੇਸ ਉਹਨਾਂ ਨੇ ਪਾਏ ਜਿਹੜਾ ਕਿ ਵਿਦਨ ਲਾਅ ਅਮਰੀਕਾ ਦੇ ਨੇ, ਕੋਈ ਇਲੀਗਲ ਕਾਰਵਾਈ ਨਹੀਂ ਹੈ ਜੀ। ਕਿਉਂਕਿ ਜਦੋਂ ਅਮਰੀਕਨ ਲਾਅ ਨੇ ਕਿ ਜਿਹੜਾ ਵੀ ਬੰਦਾ ਕ੍ਰਿਮੀਨਲ ਜਿਹਨੇ ਟਾਰਚਰ ਕੀਤਾ ਹੈ ਉਹ ਅਮਰੀਕਾ ਦੀ ਲੈਂਡ ਤੇ ਹੈ, ਉਹਨੂੰ ਤੁਸੀਂ ਜਿਹੜਾ ਉਹਦੇ ਤੇ ਖਿਲਾਫ ਮੁਕੱਦਮਾ ਕਰ ਸਕਦੇ ਹੋ। ਸੋ ਮੈਂ ਦੇਖਦਾ ਹਾਂ ਕਿ ਵੀ ਇਹ ਕਿਸ ਲੈਵਲ ਦਾ ਜਾਲਪੁਣਾ ਹੈ। ਉਹਨੇ ਵੀ ਦੇਖਿਆ ਹੋਣਾ ਵੀ ਇਹ 5-6 ਪੱਗਾਂ ਵਾਲੇ, ਕੱਦ ਤਾਂ ਬੜੇ ਇਹਨਾਂ ਦੇ 6-6 ਫੁੱਟ, ਖਾ ਕੇ ਜਿਹੜਾ ਉਹ ਚਿਕਨ ਬੜੇ ਪੜੇ ਹੋਏ ਨੇ, ਪਰ ਇਹ ਬਿਲਕੁਲ ਹੀ ਅਕਲ ਦੇ ਵੈਰੀ ਗਧੇ। ਹੁਣ ਇਹ ਮੰਗ ਤੋਂ ਅਜੇ ਮੇਰਾ ਹੱਸਣਾ ਬੰਦ ਨਹੀਂ ਸੀ ਹੋਇਆ ਤੇ ਦੂਜੀ ਆ ਗਈ। ਉਹ ਉਹਨਾਂ ਨੂੰ ਉਸ ਮੈਮੋਰੈਂਡਮ 'ਚ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਇੱਕ ਸਿੱਖ ਰੈਜੀਮੈਂਟ ਬਣਾਓ ਔਰ ਉਹ ਸਿੱਖ ਰੈਜੀਮੈਂਟ ਜਿਹੜੀ ਹੈ ਕਿਉਂਕਿ ਸੈਕੰਡ ਵਰਲਡ ਵਾਰ 'ਚ ਤੁਹਾਡਾ ਫਲਾਣਾ ਆਈਜ਼ਨਹਾਵਰ ਕਿ ਜਿਹੜਾ ਜਨਰਲ ਸੀ ਬਾਅਦ 'ਚ ਪ੍ਰੈਜ਼ੀਡੈਂਟ ਬਣ ਗਿਆ, ਉਹਨੇ ਲੀਡ ਕੀਤਾ ਸੀ। ਸੋ ਸਿੱਖਾਂ ਦਾ ਪ੍ਰਾਈਡ ਰੀਸਟੋਰ ਕਰਨ ਲਈ ਸਿੱਖ ਰੈਜੀਮੈਂਟ ਬਣਾਓ। ਹੁਣ ਗਧਿਓ
ਅਮਰੀਕਾ ਦੇ ਵਿੱਚ ਚਰਚ ਐਂਡ ਸਟੇਟ ਡਿਫਰੈਂਟ ਹੈ। ਇੱਥੇ ਤਾਂ ਸਿੱਖ ਸਟਰਗਲ ਕਰ ਰਹੇ ਨੇ 1980s ਤੋਂ ਬਾਅਦ, ਜਦੋਂ ਰੀਗਨ ਦੇ ਥੱਲੇ, ਕਿ ਭਾਈ ਜਿਹੜੀ ਮੇਨ ਸਟ੍ਰੀਮ ਆਰਮੀ ਹੈ ਉਹਦੇ 'ਚ ਸਿੱਖਾਂ ਨੂੰ ਆਪਣੇ 5 ਆਰਟੀਕਲਸ ਆਫ ਫੇਥ ਦੇ ਨਾਲ ਸਰਵ ਕਰਨ ਦਾ ਮੌਕਾ ਮਿਲੇ। ਆਲਰੇਡੀ ਥੋੜੀਆਂ ਬਹੁਤ ਗੇਨਸ ਹੋਈਆਂ, ਐਕਸੈਪਸ਼ਨਸ ਉਹਨਾਂ ਨੇ ਪਹਿਲਾਂ ਕੀਤੀਆਂ ਮੈਡੀਕਲ 'ਚ, ਔਰ ਦੂਸਰਾ ਇੱਕ ਨੂਰ ਸਿੰਘ ਨੇ ਕੇਸ ਜਿੱਤਿਆ ਜਿਹਦੇ ਥੱਲੇ ਹੁਣ ਤੁਸੀਂ ਅਗਲਾ ਸਟੈਪ ਲੈ ਸਕਦੇ ਹੋ, ਉਹਨਾਂ ਨੇ ਵੀ ਰਿਲੈਕਸ ਕੀਤਾ। ਅਮਰੀਕਾ ਦੇ ਵਿੱਚ ਕੋਈ ਧਰਮ ਬੇਸਡ ਰੈਜੀਮੈਂਟਾਂ ਨੇ ਬਣੀਆਂ ਹੋਈਆਂ। ਹੁਣ ਇਹ ਗੱਲ ਦੱਸਦੀ ਹੈ ਕਿ ਵੀ ਇਹ ਕਿਵੇਂ ਬੌਂਦਲ ਗਏ। ਹੁਣ ਦੱਸਣਾ ਇਹ ਚਾਹੁੰਦੇ ਨੇ, ਉੱਥੇ ਜਾ ਕੇ ਦੇਖਣਗੇ, ਦੇਖੋ ਜੀ ਅਸੀਂ ਪਹਿਲਾਂ ਅਮਰੀਕਾ ਦੇ ਸਿੱਖਾਂ ਦੀ ਬਲੈਕ ਲਿਸਟਾਂ ਦੀ ਗੱਲ ਕੀਤੀ ਸੀ, ਅਸੀਂ ਹੁਣ ਅਸੀਂ ਅਮਰੀਕਨ ਸਰਕਾਰ ਤੋਂ ਮੰਗ ਕਰਕੇ ਆਏ ਹਾਂ ਕਿ ਸਿੱਖਾਂ ਦੀ ਰੈਜੀਮੈਂਟ ਹੋਣੀ ਚਾਹੀਦੀ। ਸੋ ਮੈਂ ਸਮਝਦਾ ਹਾਂ ਵੀ ਇਹ ਇਸ ਨੂੰ ਕਹਿੰਦੇ ਨੇ ਕਿ ਵੀ ਜਦੋਂ ਉੱਤੋਂ ਇੱਕ ਠੁੱਡ ਵੱਜਦਾ ਹੈ, ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ। ਹੁਣ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਇਹਨਾਂ ਦਾ ਕੀ ਇਹ ਕਰਨ। ਔਰ ਗੁਰਪਤਵੰਤ ਸਿੰਘ ਔਰ ਇਹ ਪ੍ਰੈਸ ਟਰਸਟ ਆਫ ਇੰਡੀਆ ਦੀ ਨਿਊਜ਼ ਹੈ, PTI ਦੀ, ਔਰ ਉਹਦੇ 'ਚ ਗੁਰਪਤਵੰਤ ਸਿੰਘ ਹੋਰਾਂ ਨੂੰ ਉਹਨਾਂ ਨੇ ਕੋਟ ਕੀਤਾ ਹੈ, ਜਿਹੜੇ 6 ਫॉर ਜਸਟਿਸ ਤੇ ਲੀਗਲ ਐਡਵਾਈਜ਼ਰ ਨੇ ਜੀ। ਉਹਨਾਂ ਨੇ ਕਿਹਾ ਕਿ ਦਾ ਫਾਈਲਿੰਗ ਆਫ ਫ੍ਰੀਵਲਸ ਕੰਪਲੇਂਟ ਹੈਡ ਸੀਰੀਅਸ ਕ੍ਰਿਮੀਨਲ ਐਂਡ ਸਿਵਲ ਕਨਸੀਕੁਐਂਸਿਸ। ਉਹਨਾਂ ਕਹਿੰਦਾ ਸ਼ਿਕਾਇਤ ਤੁਸੀਂ ਸਾਡੀ ਕਰਤੀ, ਹੁਣ ਤਿਆਰ ਹੋ, ਇੱਕ ਦਾ ਕੇਸ ਹੋਰ ਆਇਆ ਲੋ ਕਿ ਵੀ ਇਹ ਕ੍ਰਿਮੀਨਲ ਔਰ ਸਿਵਲ ਜਿਹੜੀ ਹੈ ਇਹਦੇ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ। We will make sure that GK Sirsa Dew, who are raising funds at the behest of SAD Badal for the upcoming Punjab elections, are not allowed back in America, Pannu said. ਉਹਨੂੰ ਕਿਹਾ ਜੀ ਹੁਣ ਅਸੀਂ ਦੇਖਦੇ ਹਾਂ ਤੁਸੀਂ ਬਾਦਲ ਅਕਾਲੀ ਦਲ ਦੇ ਜੇ ਪੈਸੇ ਇਕੱਠੇ ਕਰਦੇ ਹੋ, ਔਰ ਇਹ ਹੁਣ ਕ੍ਰਿਮੀਨਲ ਔਰ ਸਿਵਲ ਤੁਸੀਂ ਇਹ ਕੰਮ ਕੀਤਾ, ਸੋ ਅਸੀਂ ਸਮਝਦੇ ਹਾਂ ਕਿ ਇਹਨਾਂ ਦੇ ਉੱਤੇ ਜਿਹੜਾ ਕੀ ਕਰ ਸਕਦੇ ਉਹ ਸ਼ੇਅਰ ਹੀ ਮੈਂ ਕਨਕਲੂਜਨ 'ਚ ਕਹਿ ਸਕਦਾ ਅਕਾਲੀ ਦਲ ਦੇ ਹਵਾਲੇ ਨਾਲ। ਮੈਨੂੰ ਸੀ ਮੈਂ ਕਿਹਾ ਚਲੋ ਪੰਜਾਬ ਦੇ ਅਕਾਲੀ ਤਾਂ ਅਕਲੋਂ ਖਾਲੀ ਹੈ ਹੀ ਨੇ, ਸ਼ਾਇਦ ਦਿੱਲੀ ਵਾਲੇ ਕੋ ਮਾੜਾ ਮੋਟਾ ਜਮਨਾ ਦਾ ਪਾਣੀ ਪੀਂਦੇ ਨੇ ਬ੍ਰਾਹਮਣਾਂ ਦੇ ਨਾਲ ਬਹਿ ਕੇ, ਸ਼ੋਸਾ ਗੰਗਾ ਜਲ ਵੀ ਪੀਂਦੇ ਹੋਣ, ਕੋ ਮਾੜੀ ਮੋਟੀ ਕੋ ਅਕਲ ਤਿੱਖੀ ਹੋਈ ਹੋਏ, ਤੇ ਅਕਾਲੀਆਂ ਦਾ ਉੱਤੋਂ ਥੱਲੇ ਤੱਕ ਇਹ ਉਹਨਾਂ ਦੀ ਟੌਪ ਲੀਡਰਸ਼ਿਪ ਹੈ ਸਿਰਸਾ। ਔਰ ਇਹਨੂੰ ਬੜਾ ਸ਼ਿੰਗਾਰ ਕੇ ਭੇਜਿਆ ਬਾਹਰ ਕਿ ਜੀ ਬਾਹਰਲੇ ਸਿੱਖਾਂ ਨੂੰ ਇਹ ਉਹ ਜਿਵੇਂ ਮੱਛੀ ਫਸਾਉਣ ਦੇ ਲਈ ਉਹ ਕੁੰਡੀ 'ਚ ਆਟਾ ਪਾਇਆ ਹੁੰਦਾ ਕਿ ਵੀ ਇਹ ਖਿੱਚ ਕੇ ਲਿਆਉਣਗੇ, ਤੇ ਇਹ ਆਪਣਾ ਜਿਹੜਾ ਹੈ ਉਹ ਜੁੱਤੀਆਂ ਵੀ ਖਾਣਗੇ ਅਦਾਲਤੀ ਤੌਰ ਦੇ ਉੱਤੇ, ਔਰ ਇਹਨਾਂ ਦੇ ਉੱਤੇ ਹੀ ਫਿਰ ਉਹ ਸ਼ੇਅਰ ਹੈ ਇਸ ਨਸਲ ਦੇ ਉੱਤੇ ਹੀ ਇਸ ਲੈਵਲ ਦੇ ਕਿ ਹਰ ਸ਼ਾਖ पे उल्लू बैठा है, अंजामे गुलस्ता क्या होगा, बर्बाद गुलस्ता करने को जब एक ही उल्लू काफी था। ਇੱਕੋ ਹੀ ਉੱਲੂ ਬਰਬਾਦ ਕਰ ਦਿੰਦਾ ਸਾਰੇ ਬਾਗ ਨੂੰ। ਇਹ ਉੱਲੂਆਂ ਦੀ ਪੂਰੀ ਫਸਲ ਹੈ, ਔਰ ਇੱਥੇ ਆ ਕੇ ਉੱਲੂ ਜਿਹੜੇ ਨੇ ਆਪਣਾ ਮਜ਼ਾਕ ਬਣਵਾ ਕੇ ਇੱਥੇ ਸਟੇਟ ਡਿਪਾਰਟਮੈਂਟਸ ਵੀ ਗਏ ਨੇ ਜੀ। ਦੂਸਰੀ ਖਬਰ ਜਿਹੜੀ ਮੈਂ ਸਮਝਦਾ ਹਾਂ ਵੀ ਜਿਹੜੀ ਗੱਲ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਰਹੇ, ਜਦੋਂ ਕੈਨੇਡਾ ਦੀ 에ਅਰ ਇੰਡੀਆ ਫਲਾਈਟ 182 ਦਾ ਬੰਬ ਜਿਹਦੇ 'ਚ 329 ਬੇਗੁਨਾਹ ਲੋਕ ਮਾਰੇ ਗਏ, ਔਰ ਅਸੀਂ ਹਮੇਸ਼ਾ ਕਿਹਾ ਕਿ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਕੰਮ ਸੀ, ਔਰ ਕੈਨੇਡੀਅਨ ਸੀਸਸ ਜਿਹੜੀ ਕਿ ਜਿਸ ਕੋਲ ਜਾਣਕਾਰੀ ਸੀ ਔਰ ਕਿਸੇ ਲੈਵਲ ਤੇ ਉਹ ਇੰਡੀਅਨਸ ਨਾਲ ਕੋਆਪਰੇਟ ਵੀ ਕਰ ਰਹੇ ਸੀ, ਔਰ RCMP ਨੇ ਬਾਅਦ 'ਚ ਕਿਵੇਂ ਕੁਝ ਆਡੀਓ ਜਿਹੜੀਆਂ ਫਾਈਲਸ ਸੀ ਉਹ ਡਿਸਟਰੋਏ ਕੀਤੀਆਂ। ਹੁਣ ਇਹੀ ਗੱਲ ਜਿਹੜੀ ਹੈ ਈਵਨ ਕੈਨੇਡੀਅਨ ਪੋਲੀਟੀਕਲ ਲੋਕ ਕਹਿ ਰਹੇ ਨੇ। ਕੈਨੇਡਾ ਦੇ ਵਿੱਚ ਜਿਹੜਾ ਇੱਕ ਬਿੱਲ C-51 ਇੰਟਰੋਡਿਊਸ ਹੋਇਆ ਜਿਹੜੀ ਕਿ ਕੰਜ਼ਰਵੇਟਿਵ ਪਾਰਟੀ ਚਾਹੁੰਦੀ ਹੈ ਵੀ ਪਾਸ ਹੋਏ, ਉਸ ਦੇ ਹੱਕ 'ਚ ਬੋਲਦੇ ਆ ਜਿਹੜੀ ਕੈਨੇਡਾ ਦੀ ਇਸ ਵੇਲੇ ਮੈਂਬਰ ਪਾਰਲੀਮੈਂਟ ਹੈ ਕੰਜ਼ਰਵੇਟਿਵ ਪਾਰਟੀ ਦੀ, ਵਾਈ ਯੰਗ, ਉਹਨੇ ਹਾਰਵੈਸਟ ਸਿਟੀ ਚਰਚ ਦੇ ਵਿੱਚ ਜੂਨ ਦੇ ਮਹੀਨੇ 'ਚ ਜਿਹੜਾ ਉਹ ਲੈਕਚਰ ਕੀਤਾ, ਜਿਸ ਦੀ ਡਿਟੇਲ ਹੁਣ ਸਾਹਮਣੇ ਆਈ ਹੈ। ਉਹਦੇ 'ਚ ਉਹਨੇ ਕਿਹਾ ਕਿ ਕੰਜ਼ਰਵੇਟਿਵ ਔਰ ਇਹ ਕੈਨੇਡੀਅਨ ਪ੍ਰੈਸ ਦੀ ਖਬਰ ਹੈ, ਕੰਜ਼ਰਵੇਟਿਵ MP ਸੇਜ਼ ਕੈਨੇਡਾ ਸਪਾਈ ਏਜੰਸੀ ਨਿਊ there was a bomb on the Air India plane that later exploded in mid-air, killing 329 people. In a late June speech at a Vancouver church, Tory MP Y. Young said the laws at the time prevented the Canadian Security Intelligence Service from telling the RCMP about the explosive devices in 1985. ਉਹਨੇ ਕਿਹਾ ਜੀ ਉਦੋਂ ਇਸ ਕਿਸਮ ਦੇ ਉਹਨਾਂ ਨੂੰ ਕਿਹਾ ਕਿ ਜਿਹੜੀ ਕੈਨੇਡੀਅਨ ਸੀਸਸ ਹੈ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜੀ, ਉਹਨਾਂ ਨੂੰ ਪਤਾ ਸੀ ਕਿ ਫਲਾਈਟ 'ਚ ਬੰਬ ਹੈ, ਪਰ ਉਦੋਂ ਲਾਅ ਇਸ ਕਿਸਮ ਦੇ ਸੀ ਕਿ ਉਹ ਇਹ ਜਾਣਕਾਰੀ RCMP ਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੂੰ ਦੇ ਨਹੀਂ ਸੀ ਸਕਦੇ,
ਨਤੀਜੇ ਦੇ ਤੌਰ ਤੇ ਇੰਨੀਆਂ ਬੇਗੁਨਾਹ ਜਾਨਾਂ ਗਈਆਂ ਔਰ ਹੁਣ 30 ਸਾਲ ਬਾਅਦ ਅਸੀਂ ਇਸ ਯੋਗ ਹੋਏ ਹਾਂ ਕਿ ਅਸੀਂ ਇਹ ਲਾਅ ਜਿਹੜਾ ਹੈ ਉਹ ਬਿੱਲ C-51 ਲਿਆਂਦੇ ਤਾਂ ਕਿ ਜਿਹੜਾ ਇਸ ਦੇ ਨਾਲ ਜਾਣਕਾਰੀ ਸਾਂਝੀ ਹੋਏ ਔਰ ਫਿਊਚਰ 'ਚ ਕੋਈ ਐਸੀ ਘਟਨਾ ਨਾ ਹੋਏ। ਸੋ ਅਸੀਂ ਪਹਿਲਾਂ ਵੀ ਇਹ ਮੰਗ ਕਰ ਚੁੱਕੇ ਕਿ ਇਹਨਾਂ ਸਰਕਮਸਟੈਂਸਿਸ ਦੇ ਵਿੱਚ 에ਅਰ ਇੰਡੀਆ ਦੇ ਇਸ ਹਾਦਸੇ ਦੀ ਇੰਟਰਨੈਸ਼ਨਲ ਇਨਕੁਆਇਰੀ, ਹੁਣ ਕੱਲਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਕੰਮ ਨਹੀਂ ਹੈ, ਜੇ ਇੱਕ ਸਿਟਿੰਗ ਮੈਂਬਰ ਪਾਰਲੀਮੈਂਟ ਰੂਲਿੰਗ ਪਾਰਟੀ ਦੀ ਜੀ ਇਹ ਕਹਿੰਦੀ ਹੈ ਕਿ ਭਾਈ ਸੀਸਸ ਨੂੰ ਪਤਾ ਸੀ ਕਿ ਬੰਬ ਰੱਖਿਆ ਪਰ ਉਹਨਾਂ ਨੇ RCMP ਨੂੰ ਜਾਣਕਾਰੀ ਨਹੀਂ ਦਿੱਤੀ, ਉਹ ਬੰਬ ਇਸ ਲਈ ਜਹਾਜ਼ ਚੋਂ ਨਹੀਂ ਕੱਢਿਆ ਗਿਆ। ਔਰ ਇਹੀ ਗੱਲ ਜਿਹੜਾ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਸੀ, ਫੈਡਰਲ ਕਮਿਸ਼ਨ ਆਫ ਇਨਕੁਆਇਰੀ ਇਨਟੂ ਦਾ 에ਅਰ ਇੰਡੀਆ ਬੰਬਿੰਗ 2010, ਉਹਨਾਂ ਨੇ ਇਵੇਂ ਐਕਸਪਲਿਸਿਟ ਤਾਂ ਨਹੀਂ ਸੀ ਕਿਹਾ ਪਰ ਉਹਦਾ ਵੀ ਕਨਕਲੂਜਨ ਇਹੀ ਸੀ, it said government agencies had significant pieces of information that taken together would have led a competent analyst to conclude that flight 182 was at high risk of being bombed। ਇਹ ਵੀ ਕਮਿਸ਼ਨ ਨੇ ਵੀ ਇੱਥੋਂ ਤੱਕ ਪਹੁੰਚ ਕਰ ਲਈ ਸੀ ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ। ਅਸੀਂ ਅੱਜ ਕੱਲ ਇਸ ਗੱਲ ਨੂੰ ਥੋੜਾ ਯਕੀਨੀ ਬਣਾਉਂਦੇ ਕਿ ਜਿਹੜੀ ਖਬਰ ਹੈ ਉਸ ਦੇ ਨਾਲ ਬੈਕਗ੍ਰਾਉਂਡ ਪਿਕਚਰਸ ਵੀ ਜਿਹੜੀਆਂ ਦਰਸ਼ਕਾਂ ਲਈ ਦਿਲਚਸਪੀ ਦਾ ਵਾਇਸ ਵੀ ਹੁੰਦੀਆਂ ਹੋਣਗੀਆਂ ਜ਼ਰੂਰ। ਸੋ ਅਸੀਂ ਸਮਝਦੇ ਹਾਂ ਕਿ ਹੁਣ ਇਹ ਕੇਸ ਹੋਰ ਵੀ ਮਜ਼ਬੂਤ ਹੁੰਦਾ ਹੈ ਕਿ 329 ਮਾਰੇ ਗਏ ਬੇਗੁਨਾਹ ਲੋਕਾਂ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ। ਇਹਦੇ 'ਚ ਇੰਡੀਅਨ ਏਜੰਸੀਆਂ ਦਾ ਰੋਲ ਤਾਂ ਹੈ ਹੀ ਹੈ ਪਰ ਕੈਨੇਡੀਅਨ ਸੀਸਸ ਵੀ ਇਸ ਦੇ ਵਿੱਚ ਜਿਹੜਾ ਹੈ ਉਹ ਭਾਈਵਾਲ ਹੈ, ਇਸ ਦੀ ਇੰਟਰਨੈਸ਼ਨਲ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ। ਬਾਕੀ ਜਦੋਂ ਬਾਦਲ ਅੱਜ ਕੱਲ ਬੋਨਹੋਮੀ ਥੋੜੀ ਜਿਹੀ ਬੀਜੇਪੀ ਨਾਲ ਅਰੁਣ ਜੇਤਲੀ ਆਇਆ ਹੈ, ਦੂਜੇ ਸਾਰੇ ਬੈਠ ਕੇ ਐਂ ਦੱਸ ਰਹੇ ਨੇ ਵੀ ਜਿਵੇਂ ਸਾਡਾ ਕੋਈ ਇੱਕ ਦੂਜੇ ਨਾਲ ਕੋਈ ਗੁੱਸਾ ਨਹੀਂ, ਪਰ ਅੰਦਰ ਕੀ ਚੱਲ ਰਿਹਾ ਔਰ ਕਿਸ ਤਰੀਕੇ ਨਾਲ ਹੁਣ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈ, ਖੱਟੜ ਜਾਂ ਖੱਟੜਾ ਉਹ ਅੱਜ ਕੱਲ ਉੱਥੋਂ ਦਾ ਚੀਫ ਮਿਨਿਸਟਰ ਹੈ ਮਨੋਹਰ ਲਾਲ ਕੀ ਹੈ ਉਹਦਾ ਨਾਂ। ਹੁਣ ਉਸ ਹਵਾਲੇ ਨਾਲ ਖਬਰ ਹੈ ਪਿਛਲੀਆਂ ਮੌਨਸੂਨ ਦੇ ਵੇਲੇ ਵੀ ਪੰਜਾਬ 'ਚ ਵੀ ਮੀਂਹ ਆ ਗਿਆ ਔਰ ਕੱਲ ਸਾਵਣ ਸਰਸੀ ਕੰਮ ਨਹੀਂ ਹੋਣਾ ਜੀ। ਸੋ ਜ਼ਾਹਰ ਹੈ ਕਿ ਮੀਂਹ ਜਿਹੜੇ ਨੇ ਸਾਵਣ ਭਾਦੋ ਜੇਠ ਹਾੜ ਤੱਪੇ ਤੇ ਸਾਵਣ ਭਾਦੋ ਵਸੇ, ਇਹੀ ਕਹਿੰਦੇ ਨੇ ਜੀ। ਸੋ ਲਾਸਟ ਟਾਈਮ ਵੀ ਘੱਗਰ ਦੇ ਵਿੱਚ ਫਲੱਡ ਆਏ ਔਰ ਜਿਹੜੇ ਘੱਗਰ ਦਰਿਆ ਦਾ ਹਰਿਆਣੇ ਨਾਲ ਲੱਗਦਾ ਪਿੰਡ ਨੇ ਉਹਨਾਂ ਦਾ ਉਹ ਵੀ ਇੱਧਰ ਓਵਰਫਲੋ ਕਰਦੇ ਨੇ ਔਰ ਬਹੁਤ ਬਰਬਾਦੀ ਹੁੰਦੀ ਹੈ ਪੰਜਾਬ ਦੀ ਸਾਈਡ ਤੇ। ਸੋ ਪੰਜਾਬ ਗਵਰਨਮੈਂਟ ਨੇ ਇਸ ਵਾਰ, ਔਰ ਮੈਂ ਖਬਰ ਕਿਉਂਕਿ ਜਦੋਂ ਮੈਂ ਕਈ ਵਾਰੀ ਅੰਗਰੇਜ਼ੀ 'ਚ ਪੜ੍ਹਨਾ ਚਾਹੁੰਦਾ ਹੁੰਦਾ ਉਹ ਇਸ ਲਈ ਨਹੀਂ ਹੁੰਦਾ ਕਿ ਵੀ ਮੈਂ ਉਸ ਨੂੰ ਪੰਜਾਬੀ 'ਚ ਨਹੀਂ ਪਹਿਲਾਂ ਪੜ੍ਹ ਸਕਦਾ, ਪਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਇਹ ਜਾਣਕਾਰੀ ਇਹਨਾਂ ਦੇ ਮੀਡੀਆ ਦੀ ਇਹਨਾਂ ਦੀ ਸਟੋਰੀਜ਼ 'ਚੋਂ ਆਈ ਹੈ, ਨਾ ਕਿ ਕੋਈ ਅਸੀਂ ਆਪਣੇ ਤੌਰ ਤੇ ਉਹਨੂੰ ਟਵਿਸਟ ਕੀਤਾ। ਔਰ ਟ੍ਰਿਬਿਊਨ ਦੀ ਹੈਡਲਾਈਨ ਸਟੋਰੀ ਇਹ ਹੈ, ਹਰਿਆਣਾ ਨਾਟ ਲੈਟਿੰਗ ਅਸ ਟੇਮ ਘੱਗਰ ਗਵਰਨਮੈਂਟ। ਹੁਣ ਪੰਜਾਬ ਗਵਰਨਮੈਂਟ ਇਹ ਸ਼ਿਕਾਇਤ ਕਰ ਰਹੀ ਹੈ ਕਿ ਘੱਗਰ ਦਰਿਆ ਤੇ ਜੋ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਉਹ ਸਾਨੂੰ ਹਰਿਆਣਾ ਨਹੀਂ ਕਰਨ ਦਿੰਦਾ ਔਰ ਹੋਣਾ ਨਤੀਜਾ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਉਸ ਘੱਗਰ ਦੇ ਨਾਲ ਲੱਗਦੇ ਜਿੰਨੇ ਪਿੰਡ ਨੇ ਪੰਜਾਬ ਦੇ ਉਹ ਫਲੱਡ ਹੋਏ ਹੋਣਗੇ ਜੀ। ਔਰ ਇਹ ਨਿਊਜ਼ ਸਟੋਰੀ ਹੈ ਦਾ ਟਸਲ ਬਿਟਵੀਨ ਪੰਜਾਬ ਐਂਡ ਹਰਿਆਣਾ over water sharing just got more intense, with Punjab not willing to release water in Hansi Butana Canal. The Haryana government was not letting the Punjab government canalize the Ghaggar near Khanori that was located on the interstate border, said sources. The Punjab government wants to complete the work to stop Ghaggar flooding its villages every monsoon. ਹੁਣ ਹਰਿਆਣੇ ਨੇ ਇਲੀਗਲੀ ਸੈਂਟਰ ਦੀ ਨੋਡ ਦੇ ਨਾਲ ਜਿਹੜਾ ਹਾਂਸੀ ਬੁਟਾਣਾ ਨਹਿਰ ਬਣਾਈ ਹੋਈ ਆ, ਉਹਦਾ ਕਲੇਮ ਹੈ ਕਿ ਜੀ ਜਿਹੜਾ ਪਾਣੀ ਭਾਖੜਾ ਮੇਨ ਲਾਈਨ ਚੋਂ ਸਾਡੇ ਲਈ ਪਾ ਦਿਓ ਹਾਂਸੀ ਬੁਟਾਣਾ ਨਹਿਰ ਜੇ ਸਰਹੰਦ SYL ਕਨਾਲ ਨਹੀਂ ਬਣਦੀ ਔਰ ਉਹ ਤਿੱਗਣਾ ਪਾਣੀ ਹੋਰ ਮੰਗਦੇ ਨੇ। ਇਸ ਦੇ ਉਲਟ ਬਾਦਲ ਨੇ ਸਾਰੇ ਨਾਰਮਸ ਨੂੰ ਛਿੱਕੇ ਤੇ ਟੰਗ ਕੇ, ਔਰ ਅਮਰਿੰਦਰ ਦਾ ਇਹ ਕਹਿਣਾ ਠੀਕ ਹੈ ਕਿ ਅਸੀਂ ਇਹ ਲਾਅ ਪਾਸ ਕੀਤਾ ਸੀ ਕਿ ਸਾਡੇ ਕੋਲ ਦੇਣ ਲਈ ਪਾਣੀ ਨਹੀਂ, ਔਰ ਬਾਦਲ ਨੇ ਚੁੱਪ-ਚੁਪੀਤੇ ਆਲਰੇਡੀ ਜਿਹੜਾ ਇਸ 'ਚ ਪਾਣੀ ਵਧਾਇਆ ਹੋਇਆ, ਲੇਕਿਨ ਇਹਦੇ ਬਾਵਜੂਦ ਹਰਿਆਣਾ ਜਿਹੜਾ ਉਹਦਾ ਕਿਵੇਂ ਅਨਰੀਅਲਿਸਟਿਕ ਸਟੈਂਡ ਹੈ। Sources said the state government had gone out of its way to strengthen the embankment of Pakhda mainline canal in Sangrur that to ensure Haryana got 1,450 cusecs instead of 1,050 cusecs starting May 1st. ਹੁਣ ਮਈ 1 ਤੋਂ ਹਰਿਆਣੇ ਨੂੰ 1050 ਕਿਊਸੈਕ ਦੀ ਥਾਂ ਤੇ 1450 ਕਿਊਸੈਕ ਜਾ ਰਿਹਾ। ਆਲਰੇਡੀ
400 क्यूसिक ਦੇ ਲਗਭਗ ਉਹਨੂੰ ਜਿਹੜਾ ਜ਼ਿਆਦਾ ਪਾਣੀ ਜਾ ਰਿਹਾ ਮਈ ਤੋਂ ਜੀ the state government expected that the Haryana government would in return let it canalize 13 kilometer of ਘੱਗਰ। ਹੁਣ ਘੱਗਰ ਦਾ ਜਿਹੜਾ ਹਰਿਆਣੇ ਵਾਲੇ ਪਾਸੇ 13 ਕਿਲੋਮੀਟਰ ਪੈਂਦਾ ਉਹਨੂੰ ਉਹ ਪੱਕਾ ਕਰਨਾ ਚਾਹੁੰਦੇ ਨੇ ਤਾਂ ਕਿ ਪਾਣੀ ਜਿਹੜਾ ਜਮਾ ਨਾ ਹੋਏ ਔਰ ਪਾਣੀ ਦਾ ਨਿਕਾਸ ਹੋਏ। ਤੇ ਇਹਨਾਂ ਨੇ ਪੰਜਾਬ ਨੇ ਕਿਹਾ ਜੀ ਅਸੀਂ ਇਹਨਾਂ ਦਾ ਪਾਣੀ ਇੰਨਾ ਵਧਾ ਦਿੱਤਾ ਤੇ ਸਾਨੂੰ ਸੀ ਵੀ ਚਲੋ ਹੁਣ ਹਰਿਆਣਾ ਵੀ ਸਾਨੂੰ ਜਿਹੜਾ ਘੱਟੋ ਘੱਟ ਹਰਿਆਣੇ 'ਚ ਪੈਂਦੀ ਘੱਗਰ ਨੂੰ ਜਿਹੜਾ ਕੈਨਲਾਈਜ਼ ਕਰਨ ਦੇਗਾ। ਹਾਊਐਵਰ ਹਰਿਆਣਾ ਹੈਜ਼ ਨਾਓ ਰਿਪੋਰਟਡਲੀ ਬੈਕਟ੍ਰੈਕਡ। ਹਰਿਆਣਾ ਜਿਹੜਾ ਉਹ ਬਿਲਕੁਲ ਮੁੱਕਰ ਗਿਆ ਜੀ। Sources said the Haryana Irrigation Department had not been letting Punjab government complete the work for the past 2 years. 2 ਸਾਲ ਹੋ ਗਏ ਨੇ ਉਹਨਾਂ ਨੂੰ ਪੰਜਾਬ ਨੂੰ ਕੰਮ ਨਹੀਂ ਕਰਨ ਦਿੰਦੇ। This resulted in crops on over 500 acres in 10 villages from Makro Sahib to Karhal getting inundated as ਘੱਗਰ breaches its banks. ਹੁਣ ਮੀਂਹ ਪੈ ਰਹੇ ਨੇ, ਪਾਣੀ ਘੱਗਰ ਦਾ ਕੰਢਿਆਂ ਤੋਂ ਵਗਣਾ ਸ਼ੁਰੂ ਹੋਇਆ ਔਰ ਮਕਰੂ ਸਾਹਿਬ ਤੇ ਕਰਹਲ ਦੇ ਵਿਚਾਲੇ ਜਿਹੜੀ 500 ਏਕੜ ਜ਼ਮੀਨ ਹੈ 10 ਪਿੰਡਾਂ ਦੀ ਉਹ ਤਬਾਹੀ ਦੇ ਕੰਢੇ ਖੜੀ ਹੈ। ਹਰਿਆਣਾ claims it's unable to get its legitimate share of 3.5 million acre foot of Ravi Bias water since the Satluj Yamuna link canal has not been built। ਹੁਣ ਇਹ ਉਹਨਾਂ ਨੇ ਸਾਰਾ ਬਹਾਨਾ ਬਣਾ ਕੇ ਇਹ ਕੀਤਾ ਔਰ ਜਿਹੜਾ ਈਵਨ ਨਗਰ ਕੌਂਸਲ ਮੌਨਿਕ ਦਾ ਪ੍ਰੈਜ਼ੀਡੈਂਟ ਹੈ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਡੈਮੇਜ ਹੋਣਾ ਉਹਨਾਂ ਨੇ ਕਿਹਾ ਦਾ ਇਰੀਗੇਸ਼ਨ ਡਿਪਾਰਟਮੈਂਟ ਕੰਪਲੀਟਡ ਦਾ ਵਾਈਡਨਿੰਗ ਐਂਡ ਕੈਨਲਾਈਜ਼ਿੰਗ ਵਰਕ ਔਨ ਦਾ 17 ਕਿਲੋਮੀਟਰ ਸਟ੍ਰੈਚ ਆਫ ਘੱਗਰ ਇਨ ਪੰਜਾਬ। ਜਿਹੜਾ ਪੰਜਾਬ 'ਚ ਜਿਹੜਾ 17 ਕਿਲੋਮੀਟਰ ਘੱਗਰ ਦਾ ਪੈਂਦਾ ਸੀ ਏਰੀਆ ਉਹ ਤਾਂ ਪੰਜਾਬ ਗਵਰਨਮੈਂਟ ਨੇ ਕਰ ਦਿੱਤਾ ਬਟ ਦਾ ਰਿਮੇਨਿੰਗ 13 ਕਿਲੋਮੀਟਰ ਸਟ੍ਰੈਚ ਇਜ਼ ਇਨਕੰਪਲੀਟ ਉਹ ਹਰਿਆਣੇ ਨੇ ਨਹੀਂ ਕਰਨ ਦਿੱਤਾ। He said they were told that Haryana was adamant at not allowing Punjab complete the work। ਜੀ ਹੁਣ ਇਹ ਚੰਗਾ ਪਤੀ ਪਤਨੀ ਦਾ ਰਿਸ਼ਤਾ ਹੈ ਵੀ ਸਫ਼ਰ ਕਿਹਨਾਂ ਨੇ ਕਰਨਾ ਹੈ, ਕਾਮਨ ਬੰਦਿਆਂ ਨੇ ਕਰਨਾ ਹੈ ਜਿਨ੍ਹਾਂ ਦੇ ਸਾਹਮਣੇ ਕੋਈ ਹੋਰ ਜਿਹੜਾ ਤਰੀਕਾ ਨਹੀਂ ਹੈ। ਔਰ ਇਧਰ ਇਹਨਾਂ ਨੇ ਮਈ ਪਹਿਲੀ ਤੋਂ ਉਹਨਾਂ ਨੂੰ 1450 ਕਿਊਸੈਕ ਦੇਣਾ ਸ਼ੁਰੂ ਕੀਤਾ 1000 ਤੋਂ ਵਧਾ ਕੇ ਆਪਣਾ ਕੰਪਲੀਟ ਕਰਕੇ ਬੈਠੇ ਨੇ ਉਹਦੀ ਐਮਬੈਂਕਮੈਂਟ ਕੈਨਲਾਈਜ਼ ਕਰਕੇ ਔਰ ਹਰਿਆਣਾ ਕਹਿੰਦਾ ਕਿ ਨਹੀਂ ਤੁਹਾਡੇ ਅਸੀਂ ਪਾਣੀ ਫਲੱਡ ਕਰਨੇ ਨੇ ਸਾਨੂੰ ਜਿਹੜਾ ਐਸਓਐਲ ਕਨਾਲ ਜਿਹੜਾ ਤੁਸੀਂ ਪਾਣੀ ਦੇਣਾ ਸੀ ਉਹ ਸਾਨੂੰ ਹਾਂਸੀ ਬੁਟਾਣਾ ਨਹਿਰ ਦੇ ਵਿੱਚ ਦਿਓ। ਇਹ ਉਹਨਾਂ ਦੇ ਅੱਛੇ ਦਿਨ ਆ ਗਏ ਤੇ ਬਾਦਲ ਦਾ ਝੂਠ ਕਿ ਕਿਸ ਕਿਸਮ ਦਾ ਉੱਥੇ ਵੀ ਕਹਿ ਰਿਹਾ ਕੱਲ ਵੀ ਕਹਿ ਰਿਹਾ ਸੀ ਕਿ ਜੀ ਸਾਨੂੰ ਇੰਨੇ ਪੈਸੇ ਇਹਨਾਂ ਨੇ ਹੁਣ ਰੋਡ ਪ੍ਰੋਜੈਕਟ ਤੇ ਫਲਾਣੇ ਲਈ ਦਿੱਤੇ ਨੇ ਇੰਨੇ 1000 ਕਰੋੜ ਜੇ ਟਰੱਕਾਂ 'ਚ ਲਿਆਣੇ ਹੋਣ ਤਾਂ 2 ਟਰੱਕ ਭਰ ਜਾਣਗੇ। ਹੁਣ ਜਦੋਂ ਤੁਸੀਂ ਇਸ ਲੈਵਲ ਦੇ ਉਹੀ ਸ਼ੇਰ ਫੇਰ ਹਰ ਸ਼ਾਖ ਪੇ ਉੱਲੂ ਬੈਠਾ ਹੈ ਉਹ ਤਾਂ ਜੋ ਹੈ ਹੀ ਨੇ ਉੱਲੂ ਨੇ ਔਰ ਬੇਈਮਾਨ ਨੇ ਔਰ ਆਪਣੇ ਪਰਿਵਾਰਕ ਹਿੱਤਾਂ ਲਈ ਕੌਮ ਨੂੰ ਵੇਚ ਰਹੇ ਨੇ। ਪਰ ਘੱਟੋ ਘੱਟ ਅਸੀਂ ਕੌਮ ਤੋਂ ਤਾਂ ਜ਼ਰੂਰ ਪੁੱਛ ਸਕਦੇ ਭਾਈ ਇਹ ਸਾਰੇ ਪਾਰਟ 'ਚ ਅੱਜ ਹਾਲਾਤ ਇਹ ਬਣੇ ਹੋਏ ਨੇ ਵੀ ਜਿਸ ਕਿਸਮ ਦਾ ਬਾਪੂ ਸੂਰਤ ਸਿੰਘ ਹੋਰਾਂ ਦੇ ਵਰਤ ਦੇ ਹਵਾਲੇ ਨਾਲ ਅੱਜ ਹੀ ਉਹਨਾਂ ਦੀ ਬੇਟੀ ਸਰਵਰਿੰਦਰ ਕੌਰ ਨਾਲ ਗੱਲਬਾਤ ਹੋ ਰਹੀ ਸੀ। ਸੋ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਦੀ ਹੁਣ ਤਾਂ ਕਈ ਵਾਰ ਬਿਲਕੁਲ ਉਹਨਾਂ ਨੂੰ ਸੁੱਧ-ਬੁੱਧ ਨਹੀਂ ਰਹਿੰਦੀ ਬੜੀ ਕ੍ਰਿਟੀਕਲ ਉਹਨਾਂ ਦੀ ਸਿਚੁਏਸ਼ਨ ਚੱਲ ਰਹੀ ਹੈ ਔਰ ਕਿਸੇ ਵੇਲੇ ਵੀ ਕੋਈ ਭਾਣਾ ਵਰਤ ਸਕਦੇ ਔਰ ਉਹਨਾਂ ਦੀ ਮੰਗ ਬੜੀ ਸਿੰਪਲ ਜਿਹੜੀ ਕਿ ਇਹ ਅਕਾਲੀ ਜਿਹੜੇ ਕਿ ਖੁਦ ਮੋਰਚੇ ਲਾਉਂਦੇ ਰਹੇ ਇਹਨਾਂ ਦੇ ਉਹ ਸਾਰਾ ਧਰਮਯੁੱਧ ਮੋਰਚੇ ਦੇ ਨਾਂ ਥੱਲੇ ਔਰ ਇਹਨਾਂ ਦੀਆਂ ਬਿਆਨਬਾਜ਼ੀਆਂ ਦੇ ਥੱਲੇ ਕਿਵੇਂ ਕੌਮ ਦੀ ਜਵਾਨੀ ਤੁਰੀ ਕਿਵੇਂ ਉਹਨਾਂ ਨੂੰ ਬਿਟਰੇ ਕੀਤਾ ਔਰ ਅੱਜ ਟੀਵੀ 84 ਨਿਊਜ਼ ਤੇ ਬੀਬੀ ਸਰਵਰਿੰਦਰ ਕੌਰ ਜਿਹੜੇ ਨੇ ਉਹ ਲੇਟੈਸਟ ਦੇਣਗੇ ਜਾਣਕਾਰੀ ਵੀ ਔਰ ਇਸ ਵੇਲੇ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਲਾਗਲੇ ਪਿੰਡਾਂ ਤੋਂ ਦੂਰ ਦੁਰਾਡਿਓਂ ਉਹ ਉੱਥੇ ਪੂਰੇ ਪਹਿਰੇ ਤੇ ਵੀ ਨੇ ਅਲਰਟ ਵੀ ਨੇ। ਬਹੁਤ ਵੱਡਾ ਪ੍ਰੋਟੈਸਟ ਲੰਡਨ ਦੇ ਵਿੱਚ ਪਾਰਲੀਮੈਂਟ ਦੇ ਬਾਹਰ ਹੋਇਆ ਔਰ ਬਹੁਤ ਸਾਰੇ ਈਵਨ ਪ੍ਰੋਟੈਸਟਰ ਸਿੱਖ ਪ੍ਰੋਟੈਸਟਰ ਉਹਨਾਂ ਦੀ ਦਰਸ਼ਕ ਗੈਲਰੀ ਤੱਕ ਵੀ ਪਹੁੰਚ ਗਏ। ਟ੍ਰੈਫਿਕ ਵੀ ਉਹਨਾਂ ਨੇ ਬਲੌਕ ਕੀਤਾ ਔਰ ਬੜੀਆਂ ਜ਼ਬਰਦਸਤ ਪਿਕਚਰਸ ਆਈਆਂ ਨੇ ਫੇਸਬੁੱਕ ਤੇ ਔਰ ਅਦਰਵਾਈਜ਼ ਔਰ ਇਹ ਗੱਲ ਇੱਕ ਪਾਸੇ ਇਹ ਚੱਲ ਰਿਹਾ ਕੌਮ ਦਾ ਔਰ ਦੂਜੇ ਪਾਸੇ ਬਾਦਲ ਉਸੇ ਤਰ੍ਹਾਂ ਹੀ ਉਹੀ ਮਜਾਈਆ ਔਰ ਇਸ ਹਰ ਗੱਲ ਨੂੰ ਜਿਹੜਾ ਇੱਕ ਜੋਕ ਬਣਾ ਕੇ ਔਰ ਅਜੇ ਵੀ ਕੱਲ ਵੀ ਉਹਨੇ ਕਿਹਾ ਜੀ ਇਹ ਅਸੀਂ 2017 ਦੀਆਂ ਚੋਣਾਂ ਬੀਜੇਪੀ ਦੇ ਨਾਲ ਰਲ ਕੇ ਲੜਾਂਗੇ ਸਾਡਾ ਪਤੀ ਪਤਨੀ ਦਾ ਰਿਸ਼ਤਾ ਹੈ ਮਾੜਾ ਮੋਟਾ ਖੜਾਕ ਹੁੰਦਾ ਰਹਿੰਦਾ ਪਤੀ ਪਤਨੀ ਪਰ ਇਹ ਸਾਡਾ ਰਿਸ਼ਤਾ ਜਿਹੜਾ ਬਿਲਕੁਲ ਪੁਖਤਾ ਹੈ। ਤੇ ਜੇ ਇਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੋਣ ਦੇ ਬਾਵਜੂਦ ਕੌਮ ਇਹਨਾਂ ਤੋਂ ਛੁਟਕਾਰਾ ਪਾਉਣ ਨੂੰ ਤਿਆਰ ਨਹੀਂ ਹੈ ਜਾਂ ਇਹਨਾਂ ਨੂੰ ਇਹਨਾਂ ਦੇ ਜਿਹਨੂੰ ਕਹਿੰਦੇ ਨੇ ਵੀ ਆਨੇ ਵਾਲੀ ਥਾਂ ਤੇ ਨਹੀਂ ਟਿਕਾਉਂਦੀ ਔਰ ਇਹੀ ਹੈ ਉਹ ਇਹ ਸਮਝਦੇ ਨੇ ਵੀ ਬਾਹਰ ਵੀ ਸਿੱਖ ਬੇਵਕੂਫ ਨੇ
ਜੋ ਜਿਹਾ ਉੱਥੇ ਕਰਦੇ ਨੇ ਕਿ ਵੀ ਅਸੀਂ ਆ ਭੇਜ ਦਿੱਤੇ ਨੇ ਜੀਕੇ ਸਿਰਸਾ, ਇੱਥੇ ਵੀ ਸਿਰਸਾ ਪੂਰਾ ਆਪਣੇ ਬਾਹਾਂ ਖਿਲਾਰ ਕੇ, ਔਰ ਮੈਨੂੰ ਕੋਈ ਦੱਸ ਰਿਹਾ ਸੀ ਕਿ ਸੀਐਟਲ ਦੇ ਕਿਸੇ ਰੇਡੀਓ ਟਾਕ ਸ਼ੋਅ ਤੇ ਆਇਆ, ਉੱਥੇ ਬਿਲਕੁਲ ਗੰਦੀਆਂ ਗਾਲੀ ਗਲੋਚ ਕਰ ਰਹੇ ਨੇ। ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਵੀ ਉੱਥੇ ਗਾਲੀ ਗਲੋਚ ਕਰਕੇ ਚੱਲ ਜਾਂਦਾ ਹੈ। ਹੁਣ ਪਤਾ ਇਹ ਲੱਗਣਾ ਇਹਨਾਂ ਨੂੰ ਕਿ ਇਹਨਾਂ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਹਰ ਥਾਂ ਕੇਸ ਰਜਿਸਟਰ ਹੋਏ ਹੋਣੇ ਨੇ ਜੀ, ਔਰ ਇਹ ਹਾਲ ਹੈ, ਔਰ ਇਹ ਸਾਡੀ ਕੌਮ ਦੇ ਨੁਮਾਇੰਦੇ ਨੇ। ਸੋ ਮੇਰਾ ਖਿਆਲ ਹੈ ਕਿ ਵੀ ਇੱਥੇ ਬੰਦ ਕਰ ਦਈਏ, ਬਿਲਕੁਲ ਇੰਨਾ ਹੀ ਕਾਫੀ ਹੈ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।